माने लगातार मुहिम शुरू हुई आ कि नशा जिहड़ा पंजाब चों खत्म कर देना। ਪਿਓਾਂ ਦੇ ਮੋਢਿਆਂ ਤੇ ਇਸ ਵਾਰ ਪੁੱਤਾਂ ਦਾ ਭਾਰ ਨਹੀਂ ਪੈਣ ਦੇਣਾ। ਪਰ ਸਰਕਾਰ ਕੀ ਚਾਹੁੰਦੀ ਹੈਗੀ? ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਸ਼ਰੇਆਮ ਨਸ਼ਾ ਪਕਾਉਣਾ। ਸਰਕਾਰ ਤਾਂ ਕਹਿੰਦੀ ਵੀ ਜਿਹੜਾ ਨਸ਼ਾ ਵੇਚਦਾ ਉਹ 'ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ, ਜਿਹੜਾ ਛਡਾਉਣ ਦੀ ਗੱਲ ਕਰੂ ਉਹਨਾਂ ਦੀ ਜੇਲ੍ਹ ਛੱਡਾਂਗੇ। ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਜਿਹੜਾ ਸੰਵਿਧਾਨ ਬਣਾਇਆ ਹੋਇਆ ਡਾਕਟਰ ਭੀਮ ਰਾਓ ਅੰਬੇਦਕਰ ਨੇ ਜਿਹੜਾ ਸੰਵਿਧਾਨ ਹੈ ਉਹਦੀ ਅਸੀਂ ਗਲਤ ਵਰਤੋਂ ਕਰਾਂਗੇ। ਭਗਵੰਤ ਮਾਨ ਕਹਿੰਦਾ ਮੈਂ ਆਮ ਘਰ ਚੋਂ ਉੱਠਿਆ, ਕਹਿੰਦਾ ਮੇਰੇ ਪੈਰ ਵੀ ਲਿਬੜਿਆ। ਪਿਛਲੇ ਦਿਨੀ ਤੁਸੀਂ ਵੀ ਹੜ੍ਹਾਂ ਦੇ ਵਿੱਚ ਦੇਖੀ ਹੋਣੀ ਆ ਤਸਵੀਰ ਇੱਕ। ਕਹਿੰਦਾ ਉਹਨੂੰ ਐਂ ਕਹਿਣਾ, ਮੈਂ ਗੱਲ ਸੁਣ, ਚੱਲ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ, ਮੈਂ ਤੇਰੀ ਗੱਲ ਨੂੰ ਮੰਨ ਗਿਆ, ਤੇਰੇ ਕੋਲੇ ਸਮਾਂ ਨਹੀਂ ਹੈਗਾ। ਸਰਦੂਲਗੜ੍ਹ ਦਾ ਐਮਐਲਏ ਜਾਂ ਕੋਈ ਤਰ੍ਹਾਂ ਹੋਰ ਐਮਐਲਏ ਸਾਡੇ ਨਾਲ 2 ਘੰਟੇ ਲੋਕਾਂ ਦੀ ਸੇਵਾ ਲਈ ਲਾ ਲਈ ਜਿਵੇਂ ਅਸੀਂ ਕਰਦੇ ਹਾਂ। ਜੇ ਸਾਡੇ ਨਾਲ 2 ਘੰਟੇ ਕੱਟ ਗਿਆ। ਸਿੰਘ ਸਿੱਧੂ ਅੱਗੇ ਲੱਗੇ ਹੋਏ ਨੇ, ਨਾਲ ਲੱਖਾ ਸਿੰਘ ਸਧਾਣਾ ਨੇ, ਪ੍ਰਵਿੰਦਰ ਸਿੰਘ ਝੋਟਾ ਨੇ ਤੇ ਹੋਰ ਕਾਫੀ ਨੌਜਵਾਨ ਨੇ ਜਿਹੜੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਦਾ। ਧੰਨਵਾਦ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨੇ ਲਗਾਤਾਰ ਮੁਹਿੰਮ ਸ਼ੁਰੂ ਹੋਈ ਆ ਕਿ ਨਸ਼ਾ ਜਿਹੜਾ ਪੰਜਾਬ ਚੋਂ ਖਤਮ ਕਰ ਦੇਣਾ। ਪਿਓਾਂ ਦੇ ਮੋਢਿਆਂ ਤੇ ਇਸ ਵਾਰ ਪੁੱਤਾਂ ਦਾ ਭਾਰ ਨਹੀਂ ਪੈਣ ਦੇਣਾ। ਪਰ ਸਰਕਾਰ ਕੀ ਚਾਹੁੰਦੀ ਹੈਗੀ? ਸਰਕਾਰ ਤਾਂ ਜਿਹੜਾ ਕੋਈ ਸਰਕਾਰ ਚਾਹੁੰਦੀ ਆ, ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਸ਼ਰੇਆਮ ਨਸ਼ਾ ਪਕਾਉਣਾ। ਸਰਕਾਰ ਤਾਂ ਕਹਿੰਦੀ ਵੀ ਜਿਹੜਾ ਨਸ਼ਾ ਵੇਚਦਾ ਉਹ 'ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ, ਜਿਹੜਾ ਛਡਾਉਣ ਦੀ ਗੱਲ ਕਰੂ ਉਹਨਾਂ ਦੀ ਜੇਲ੍ਹ ਛੱਡਾਂਗੇ। ਉਹਦੇ ਪਰਚਾ ਪਾਵਾਂਗੇ। ਜੇ ਜੇਲ੍ਹ 'ਚ ਸਿੱਟਤਾ, ਬਾਹਰ ਕਿਹਨਾਂ ਲੋਕਾਂ ਨੇ ਕਢਾ ਲਿਆ, ਇਸ ਤੋਂ ਬਾਅਦ ਉਹਦੇ ਅਸੀਂ ਜਿਹੜੀ ਕੋਈ ਹੋਰ ਧਾਰਾ ਉਹਨੂੰ ਜਿਵੇਂ ਕਿ ਉਹਦੀ ਕਿਰਦਾਰ ਕੁਸ਼ੀ ਕਰਾਂਗੇ ਵੀ ਕਿਸੇ ਮੰਨ ਕੇ ਚੱਲ ਜਨਾਨੀ ਨੂੰ, ਔਰਤ ਨੂੰ ਕਹਿ ਕੇ ਜਿਹੜੇ ਅਣਖੀ ਬੰਦੇ ਹੁੰਦੇ ਨੇ ਨਾ, ਉਹ ਔਰਤਾਂ ਵਾਲੇ ਜਦੋਂ ਕੰਮ ਤੋਂ ਇਹ ਤਾਂ ਬਹੁਤ ਡਰਦੇ ਹੁੰਦੇ ਨੇ, ਉਹਦੇ ਦਾਗ ਲਾਉਂਦੇ ਨੇਗੇ। ਉਹ ਕਹਿੰਦੀ ਸਰਕਾਰ ਕਹਿੰਦੀ ਉਹ ਤੋਂ ਅਸੀਂ ਬਿਆਨ ਦਵਾ ਕੇ ਕਿਸੇ ਦੇ ਵੀ ਜਨਾਨੀ ਤੋਂ ਬਿਆਨ ਦਵਾ ਕੇ ਸਰਕਾਰ ਕਹਿੰਦੀ ਅਸੀਂ ਕੀ ਕਰਾਂਗੇ, ਅਸੀਂ ਉਹ ਤੋਂ ਪਰਚਾ ਬਲਾਤਕਾਰ ਦਾ ਪਵਾਵਾਂਗੇ। ਪਰ ਜਦੋਂ ਬਲਾਤਕਾਰ ਦਾ ਪਰਚਾ ਤੋਂ ਬਿਆਨ ਦਵਾ ਕੇ ਪਵਾਤਾ, ਫਿਰ ਵੀਡੀਓ ਵੀ ਸਾਹਮਣੇ ਆ ਗਈ। ਮਤਲਬ ਧੱਕੇ ਨਾਲ ਸਰਕਾਰ ਨੇ ਜਿਹੜਾ ਧੱਕੇ ਨਾਲ ਪਰਚਾ ਦਵਾਇਆ। ਸਰਕਾਰ ਕਹਿੰਦੀ ਫਿਰ ਵੀ ਇਹ ਠੀਕ ਹੈ ਜੀ। ਇਸ ਤੋਂ ਵੱਡੀ ਗੱਲ ਕੀ ਹੋਊਗੀ? ਸਰਕਾਰ ਇਹ ਕਹਿੰਦੀ ਆ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਜਿਹੜਾ ਸੰਵਿਧਾਨ ਬਣਾਇਆ ਹੋਇਆ ਡਾਕਟਰ ਭੀਮ ਰਾਓ ਅੰਬੇਦਕਰ ਨੇ ਜਿਹੜਾ ਸੰਵਿਧਾਨ ਹੈ ਉਹਦੀ ਅਸੀਂ ਗਲਤ ਵਰਤੋਂ ਕਰਾਂਗੇ। ਸਰਕਾਰ ਇਹ ਕਹਿੰਦੀ ਆ ਵੀ ਜਿਹਦੇ ਸੰਵਿਧਾਨ ਉਹ ਸਰਕਾਰ ਲਈ, ਉਹ ਕਹਿੰਦੇ ਵੀ ਜਿਹੜੇ ਵੱਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ, ਲੋਕਾਂ ਨੇ ਕੁਰਬਾਨੀਆਂ ਦੇ ਕੇ ਸਾਡੇ ਲਈ ਸੰਵਿਧਾਨ ਜਿਹੜਾ ਸਾਡੇ ਲਈ ਬਣਾਇਆ ਸੀਗਾ, ਲੀਡਰ ਕਹਿੰਦੇ ਅਸੀਂ ਉਹ ਆਪਣੇ ਤਰੀਕੇ ਨਾਲ ਸੰਵਿਧਾਨ ਨੂੰ ਚਲਾਵਾਂਗੇ, ਲੋਕਾਂ ਦੇ ਤਰੀਕੇ ਨਾਲ ਸੰਵਿਧਾਨ ਨੂੰ ਨਹੀਂ ਚਲਾਉਂਦੇ। ਇਹ ਗੱਲ ਕਹਿੰਦੀ ਹੈ ਸਰਕਾਰ ਵੀ ਜਿਹੜਾ ਲੋਕਾਂ ਲਈ ਸੰਵਿਧਾਨ ਬਣਿਆ ਉਹ ਲੋਕਾਂ ਲਈ ਸੰਵਿਧਾਨ ਨਹੀਂ ਸੀ ਬਣਿਆ। ਜਿਹੜੇ ਐਡੇ ਸ਼ਹੀਦੀਆਂ ਕੁਰਬਾਨੀਆਂ ਦੇ ਗਏ, ਭਗਤ ਸਿੰਘ ਵਰਗੇ ਸਾਡੇ ਗੁਰੂ ਸਾਹਿਬਾਨ ਸ਼ਹੀਦਾਂ ਦੇ ਗਏ, ਉਹ ਲੀਡਰ ਕਹਿੰਦੇ ਸਾਡੇ ਲਈ ਸੰਵਿਧਾਨ ਬਣਿਆ ਸੀ, ਉਹਦੀ ਆਪਣੇ ਤਰੀਕੇ ਨਾਲ ਜਿਹਦੇ ਤੇ ਮਰਜ਼ੀ ਧਾਰਾ ਲਾ ਕੇ ਐਕਟ ਲਾਵਾਂਗੇ, ਜਿਹਦੇ ਮਰਜ਼ੀ ਕਾਨੂੰਨ ਲਾਵਾਂਗੇ। ਸਰਕਾਰ ਇਹ ਕਹਿੰਦੀ ਹੈ। ਭਗਵੰਤ ਮਾਨ ਕਹਿੰਦਾ ਮੈਂ ਆਮ ਘਰ ਚੋਂ ਉੱਠਿਆ, ਕਹਿੰਦਾ ਮੇਰੇ ਪੈਰ ਵੀ ਲਿਬੜਿਆ। ਪਿਛਲੇ ਦਿਨੀ ਤੁਸੀਂ ਵੀ ਹੜ੍ਹਾਂ ਦੇ ਵਿੱਚ ਦੇਖੀ ਹੋਣੀ ਆ ਤਸਵੀਰ ਇੱਕ। ਕਹਿੰਦਾ ਉਹਨੂੰ ਐਂ ਕਹਿਣਾ, ਮੈਂ ਗੱਲ ਸੁਣ, ਚੱਲ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ, ਮੈਂ ਤੇਰੀ ਗੱਲ ਨੂੰ ਮੰਨ ਗਿਆ, ਤੇਰੇ ਕੋਲੇ ਸਮਾਂ ਨਹੀਂ ਹੈਗਾ। ਜਿਹੜੇ ਤੂੰ ਕਹਿਣਾ, ਪਹਿਲੀ ਗੱਲ ਤੂੰ ਟਵੀਟ ਕਰ ਦੇਣਾ ਮੇਰੀ ਪ੍ਰਸ਼ਾਸਨ ਤੇ ਨਿਗਾਹ, ਮੇਰੀ ਇਹ ਨਿਗਾਹ। ਪਹਿਲਾਂ ਤਾਂ ਪ੍ਰਸ਼ਾਸਨ ਦਾ ਜਾ ਕੇ ਉੱਥੇ ਹਾਲ ਦੇਖ ਲਾ ਵੀ ਤੇਰਾ ਪ੍ਰਸ਼ਾਸਨ, ਤੇਰੇ ਲੀਡਰ ਉੱਥੇ ਜਾ ਰਹੇ ਨੇਗੇ, ਉੱਥੇ ਲੋਕਾਂ ਨੂੰ ਜਾ ਕੇ ਪੁੱਛੋ। ਤੇਰਾ ਐਮਐਲਏ ਸਰਦੂਲਗੜ੍ਹ ਦਾ ਐਮਐਲਏ ਜਾਂ ਕੋਈ ਤਰ੍ਹਾਂ ਹੋਰ ਐਮਐਲਏ ਸਾਡੇ ਨਾਲ 2 ਘੰਟੇ ਲੋਕਾਂ ਦੀ ਸੇਵਾ ਲਈ ਲਾ ਲਈ ਜਿਵੇਂ ਅਸੀਂ ਕਰਦੇ ਹਾਂ। ਜੇ ਸਾਡੇ ਨਾਲ 2 ਘੰਟੇ ਕੱਟ ਗਿਆ ਤਾਂ ਕਹਿ ਦਾਂਗੇ ਅਸੀਂ ਵੀ ਇਹਨਾਂ ਦੇ ਐਮਐਲਏ ਬੜੇ ਵਧੀਆ ਨੇਗੇ ਜੀ, ਬੜੇ ਵਧੀਆ ਬੰਦੇ ਨੂੰ ਟਿਕਟਾਂ ਦਿੱਤੀਆਂ। ਜੇ ਨਾ ਡਿੱਗਿਆ ਤਾਂ ਮੈਨੂੰ ਭਾਣਾ ਸਿੱਧੂ ਨਾ ਕਹੀਂ। ਕੱਲਾ ਕੁੜਤੇ ਪਜਾਮੇ 'ਚ ਫੋਟੋਆਂ ਖਿਚਾਉਣ ਜਾਣਦੇ ਨੇ ਯਾਰ। ਆਓ ਸਾਡੇ ਨਾਲ ਲੋਕਾਂ ਦਾ ਬਰਾਬਰ ਕੰਮ ਕਰਾ ਕੇ ਦਿਖਾਓ। ਜਿਹੜਾ ਭਗਵੰਤ ਮਾਨ ਬਾਈ ਇਹ ਗੱਲਾਂ ਕਰਦਾ ਸੀਗਾ ਵੋਟਾਂ ਤੋਂ ਪਹਿਲਾਂ, ਸਿਵਿਆਂ ਦੀ ਚੁੱਲ੍ਹਿਆਂ ਦੀ ਅੱਗ ਬੁਝ ਗਈ, ਸਿਵਿਆਂ ਦੇ ਵਿੱਚ ਲਾਟਾਂ ਪੈ ਰਹੀਆਂ ਨੇ। ਅੱਜ ਅੱਜ ਲੋਕ ਕਹਿੰਦੇ ਇਹਦੀ ਸਰਕਾਰ ਦੇ ਵਿੱਚ 10 ਗੁਣਾ ਨਸ਼ਾ ਵੱਧ ਗਿਆ, 10 ਗੁਣਾ। ਕਰੋ ਗੱਲ, ਦਿਓ ਜਵਾਬ, ਕੀ ਦਿੰਦੇ ਹੋ ਪੰਜਾਬ ਦੇ ਲੋਕਾਂ ਨੂੰ, ਜਵਾਬ ਦਿਓ। ਤੁਹਾਨੂੰ ਕੱਲ ਨੂੰ ਇਹ ਵੀ ਸਵਾਲ ਖੜੇ ਹੋ ਜਾਣਗੇ ਕਿ ਭਾਨਾ ਤਾਂ ਸੋਸ਼ਲ ਮੀਡੀਆ ਤੇ ਬੋਲੀ ਜਾਂਦਾ ਰਹਿੰਦਾ, ਆਪ ਨਹੀਂ ਮਾਰੀ ਜਾਂਦਾ ਰਹਿੰਦਾ। ਹਾਂ, ਇਹ ਤਾਂ ਗੱਲ ਸੋਸ਼ਲ ਮੀਡੀਆ ਲਈ ਗੱਲ ਤਾਂ ਭਗਵੰਤ ਮਾਨ ਵੀ ਕਹਿੰਦਾ ਹੁੰਦਾ ਸੀ ਵੋਟਾਂ ਤੋਂ ਪਹਿਲਾਂ ਕਿ ਤੂੰ ਪਹਿਲਾਂ ਲੀਡਰਾਂ ਦੀ ਮੰਜੀ ਬਹੁਤ ਠੋਕੀ ਹੈ, ਤੇਰਾ ਧੰਨਵਾਦ। ਭਗਵੰਤ ਮਾਨ ਦਾ ਸਾਥ ਦੇਣ ਵਾਲੇ, ਭਗਵੰਤ ਮਾਨ ਦਾ ਜਦੋਂ ਕੋਈ ਬੋਰਡ ਨਹੀਂ ਸੀ ਪਿੰਡਾਂ ਦੇ ਵਿੱਚ ਲਾਉਂਦਾ ਜਾਂ ਕੋਈ ਪੋਲਿੰਗ ਬੂਥ ਨਹੀਂ ਸੀ ਕੱਢਦਾ, ਉਦੋਂ ਭਾਨੇ ਵਰਗਾ ਨਹੀਂ ਖੋਲ੍ਹੇ ਨੇਗੇ। ਭਗਵੰਤ ਮਾਨ ਨੇ ਮੰਜੀ ਉਹਨਾਂ ਦੀ ਵੀ ਠੋਕੀ ਹੈ। ਅੱਜ ਵਿਰੋਧੀ ਉਹ ਵੀ ਮੰਨਦੇ ਨੇ ਕਿ ਸਾਡੀ ਮੰਜੀ ਠੋਕੀ ਹੈ ਨੌਜਵਾਨਾਂ ਨੇ। ਅੱਜ ਅਸੀਂ ਜਮਾ ਇਹਨਾਂ ਨੇ ਕੱਖੋਂ ਹੌਲੇ ਕਰਤੇ। ਹੁਣ ਤੂੰ ਵੀ ਇਹ ਗੱਲ ਸੋਚ ਲੈ, ਮੰਜੀ ਤੇਰੀ ਵੀ ਉਨੀ ਠੁਕੂਗੀ। ਤੈਨੂੰ ਵੀ ਅਸੀਂ, ਜੇ ਅਸੀਂ ਸੋਸ਼ਲ ਮੀਡੀਆ ਚੜਾਉਣ ਵਾਲੇ ਆ, ਸੋਸ਼ਲ ਮੀਡੀਆ ਵਾਲੀ ਗੱਲ ਸੁਣ ਲੈ, ਸੋਸ਼ਲ ਮੀਡੀਆ ਸਭ ਤੋਂ ਵੱਡੀ ਪਾਵਰ ਹੈ। ਸੋਸ਼ਲ ਮੀਡੀਆ 'ਤੇ ਤੇਰੀ ਮੰਜੀ ਠੋਕਣਗੇ, ਇਹ ਗੱਲ ਯਾਦ ਰੱਖ ਲਈ। ਨਹੀਂ, ਤੁਸੀਂ ਕਿਹਾ ਕਿ ਮੰਜੀ ਠੋਕਣ ਨੇ ਪਛਤਾਵਾ ਹੋ ਰਿਹਾ ਕਿ ਅਸੀਂ ਭਗਵੰਤ ਮਾਨ ਦੀ ਸਪੋਰਟ ਕਰੀ, ਅਸੀਂ ਪੋਲਿੰਗ ਬੂਥ ਲਾਏ, ਪਛਤਾਵਾ ਹੋ ਰਿਹਾ ਅੱਜ? ਪਛਤਾਵਾ, ਮੇਰੀ ਗੱਲ ਸੁਣੋ, ਪਛਤਾਵਾ ਉਹ ਬੰਦੇ ਨੂੰ ਹੁੰਦਾ ਜੇ ਕੋਈ ਬੰਦਾ ਮੰਨ ਕੇ ਚੱਲ ਗਲਤ ਕੰਮ ਕਰੇ। ਅਸੀਂ ਜਿਹੜੀ ਲੋਕਾਂ ਨੇ ਇਕੱਲੇ, ਮੈਂ ਨਹੀਂ ਸੀ, ਸਾਰੇ ਪੰਜਾਬ ਨੇ 92 ਸੀਟਾਂ ਦਿੱਤੀਆਂ ਨੇ, ਸਮਝ ਆਈ ਗੱਲ? ਇਕੱਲੇ ਸਾਰੇ ਨੌਜਵਾਨ ਖੜੇ ਨੇ, ਇਹਨਾਂ ਨੇ ਜਿਤਾਇਆ, ਠੀਕ ਹੈ। ਜਦੋਂ ਜਿਤਾਇਆ ਤਾਂ ਪਛਤਾਵਾ ਤਾਂ ਸਾਰਿਆਂ ਨੂੰ ਵੈਸੇ ਹੋ ਰਿਹਾ, ਪਰ ਪਛਤਾਵਾ ਤਾਂ ਕੋਈ ਗੱਲ ਨਹੀਂ। ਉਹਨਾਂ ਨੂੰ ਤੁਸੀਂ ਖੁੰਡ ਪੱਟਤੇ, ਇਹ ਤਾਂ ਜੀ ਬੜਾ ਜਲਦੀ ਪੱਟ ਦਾਂਗੇ ਇਹਨਾਂ ਦਾ। ਅਸੀਂ ਤੂੰ ਫਿਕਰ ਨਾ ਕਰ, ਧੌਣ ਚੋਂ ਕਿੱਲਾ ਬੜਾ ਜਲਦੀ ਕੱਢ ਦਾਂਗੇ। ਅੱਧਾ ਕੱਢਤਾ, ਅੱਧਾ ਕੱਢ ਦਾਂਗੇ,
ਫਿਕਰ ਨਾ ਕਰੋ। ਇਹਨਾਂ ਦਾ ਹੰਕਾਰ ਗਮਾਨ ਜਿਹੜਾ ਇਹ ਗੱਲ ਕਹਿੰਦਾ ਸੀਗਾ ਕਿ ਹੋਰਾਂ ਲੀਡਰਾਂ ਦੇ ਰੋੜੇ ਮਾਰੋ, ਲੀਡਰਾਂ ਤੇਰਾਂ ਦੇ ਬਰਾਬਰ ਰੋੜੇ ਵੱਜਣਗੇ, ਬਸ ਇਹ ਚੀਜ਼ ਦਾ ਧਿਆਨ ਰੱਖ ਲੈ। ਨਹੀਂ ਤੁਸੀਂ ਲਗਾਤਾਰ ਬੋਲਦੇ ਹੋ ਕਿ ਲੀਡਰਾਂ ਦੇ ਰੋੜੇ ਪੈਣਗੇ। ਪਿਛਲੇ ਦਿਨਾਂ ਦੇ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਰਿਹਾ ਕਿ ਲੀਡਰਾਂ ਦੇ ਰੋੜੇ ਮਾਰੋ, ਹੁਣ ਭਾਈ ਤੇਰੇ ਲੀਡਰਾਂ ਦੇ ਵੀ ਰੋੜੇ ਵੱਜਣਗੇ। ਪਿਛਲੇ ਦਿਨਾਂ ਦੇ ਦੌਰਾਨ ਇਸੇ ਗੱਲਾਂ ਕਰਕੇ ਜੇਲ੍ਹ ਕੱਟ ਕੇ ਆਏ ਹੋਗੇ। ਜੇਲਾਂ ਕੀ ਕਰਨਾ, ਜੇਲਾਂ ਦਾ ਮੇਰਾ ਦਾਦਾ ਬਥੇਰਾ ਟਾਈਮ ਰਿਹਾ, ਜੇਲਾਂ 'ਚ ਹੋਰ ਭੇਜਦੇ ਨੇ। ਜੇਲਾਂ ਕਿੱਡੀ ਕੁ ਵੱਡੀ ਗੱਲ ਨੇ, ਜੇਲਾਂ ਸਾਡੇ ਲਈ ਬਣੀਆਂ ਨੇਗੀਆਂ, ਜੇਲਾਂ ਦਾ ਕੋਈ ਪਰਵਾਹ ਨਹੀਂ ਹੈਗੀ। ਬਥੇਰਿਆਂ ਨੇ ਜ਼ੋਰ ਲਾਇਆ ਵੀ ਤੂੰ ਵੀਡੀਓ ਪਾ ਦੇ, ਮਾਫੀ ਮੰਗ ਲਾ, ਨਾ ਅਸੀਂ ਤਾਂ ਆਪਦੇ ਸਟੈਂਡ ਤੇ ਖੜਾਂਗੇ। ਤੁਸੀਂ ਜਿਹੜੇ ਗੱਲਾਂ ਕਰਦੇ ਸੀ ਐਮਐਲਏ, ਦੇਖੋ ਜੀ ਜਿਹੜੀਆਂ ਵੋਟਾਂ ਤੋਂ ਪਹਿਲਾਂ ਗੱਲਾਂ ਕਰਦੇ ਸੀਗੇ, ਕੋਈ ਤੁਹਾਡੇ 'ਚੋਂ ਕਿਸੇ ਦਾ ਸਟੈਂਡ ਹੈਗਾ? ਜਵਾਬ ਦਿਓ, ਕਿਹਦਾ ਸਟੈਂਡ ਹੈਗਾ? ਆ ਜਿੰਨੇ ਮੰਤਰੀ ਸ਼ਾਂਤਰੀ ਅਨਮੋਲ ਗਗਨ ਮਾਰਗ ਵਰਗੇ ਬਣੇ ਫਿਰਦੇ ਨੇ, ਤੁਹਾਡਾ ਕਿਹਦਾ ਸਟੈਂਡ ਹੈਗਾ ਕਿਸੇ ਗੱਲ ਤੇ? ਟੀਚਰਾਂ ਦੀ ਗੱਲ ਕਰਦੇ, ਟੀਚਰ ਤੁਸੀਂ ਕੁੱਟੇ, ਲੋਕ ਤੁਸੀਂ ਕੁੱਟੇ, ਗਲਤ ਪਰਚੇ ਤੁਸੀਂ ਪਾਏ, ਤੁਹਾਡਾ ਸਟੈਂਡ ਕਿੱਥੇ ਮੈਨੂੰ ਦੱਸੋ? ਤੁਹਾਡੇ ਕੇਜਰੀਵਾਲ ਦਾ ਸੁਪਰੀਮੋ ਦਾ ਸਟੈਂਡ ਕਿੱਥੇ ਆ? ਸੁਪਰੀਮੋ ਤੁਹਾਡੇ ਨੇ ਮਾਫੀ ਮੰਗੀ ਆ ਮਜੀਠੀਏ ਤੋਂ, ਤੁਹਾਡੇ ਸੁਪਰੀਮੋ ਦਾ ਸਟੈਂਡ ਕਿੱਥੇ ਆ? ਤੁਹਾਡੇ ਕਿਹੜੇ ਸੁਪਰੀਮੋ ਨੂੰ ਤੁਸੀਂ ਆਪਦਾ ਉਸਤਾਦ ਮੰਨਦੇ ਹੋ? ਕਿਹਨੂੰ ਤੁਸੀਂ ਸੁਪਰੀਮੋ ਕਹਿੰਦੇ? ਤੁਹਾਡੇ ਸੁਪਰੀਮੋ ਦਾ ਕੋਈ ਸਟੈਂਡ ਹੀ ਨਹੀਂ ਹੈਗਾ। ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਕੋਈ ਸਟੈਂਡ ਨਹੀਂ ਹੈਗਾ। ਰਾਹੁਲ ਗਾਂਧੀ ਨੂੰ ਬੁਰਾ ਬੋਲਦਾ ਜਾਂ ਹੱਥ ਮਿਲਾਉਣ ਲਈ ਪਿੱਛੇ ਲੱਲਣੀਆਂ ਕੱਢਦਾ ਫਿਰਦਾ। ਤੁਹਾਡੇ ਸੀਐਮ ਦਾ ਕਿਤੇ ਸਟੈਂਡ ਆ? ਜਵਾਬ ਦਿਓ ਜਵਾਬ ਮੰਗਦਾ ਮੈਂ। ਅੱਜ ਵਾਲੇ ਇਕੱਠ ਚੋਂ ਕੀ ਨਿਕਲਿਆ? ਜੇਕਰ ਅੱਜ ਵਾਲੇ ਇਕੱਠ ਦੀ ਗੱਲ ਕਰੀਏ, ਇਕੱਠਾਂ 'ਚ ਬਥੇਰਾ ਕੁਛ ਨਿਕਲਦਾ। ਉਹ ਪੈ ਨੇਗੇ, ਸਾਹ ਸੁੱਕੇ ਪੈ ਨੇਗੇ। ਜਾ ਕੇ ਦੇਖ ਲੈ ਸਰਕਾਰ ਦੇ ਨਾਲੇ ਪ੍ਰਸ਼ਾਸਨ ਦੇ, ਜਾ ਕੇ ਦੇਖ ਲੈ ਕਿਵੇਂ ਮੰਜੀ ਠੋਕੀ ਪਈ ਹੈ। ਮੰਜੀ ਅੱਜ ਵਾਲਾ ਇਕੱਠ ਇਹ ਮੰਜੀ ਠੋਕੂਗਾ ਇਹਨਾਂ ਦੀ, ਕਿ ਤੂੰ ਦੇਖਦਾ ਜਾਈਂ ਕਿ ਇਹਨਾਂ ਦੇ ਜੇ ਨਾ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਤਾ, ਨਾ ਇਹਨਾਂ ਦੇ ਐਮਐਲਏ, ਕੋਈ ਅਗਲੀ ਵਾਰੀ ਇਹਨੂੰ ਕੋਈ ਸੀਟ ਹੀ ਨਹੀਂ ਆਉਣੀ। ਇਹ ਜਲੰਧਰ ਵਾਲੀ ਜਿਮਣੀ ਚੋਣ ਜਿੱਤ ਕੇ ਖੁਸ਼ ਹੁੰਦੇ ਨੇ। 20-15% ਵੋਟ ਪਈ ਹੈ ਤੁਹਾਨੂੰ ਜਲੰਧਰ ਵਾਲੀ ਜਿਮਣੀ ਚੋਣ 'ਚ, 12 ਲੱਖ ਚੋਂ 1,80,000 ਵੋਟ ਪਈ ਹੈ। ਕਿਹੜੀ ਥੋੜੀ ਜਿੱਤ ਆ? ਸਰਕਾਰੀ ਤੰਤਰ ਮੰਤਰ ਸਾਰਾ ਕੁਝ ਲਾ ਕੇ ਤੁਸੀਂ ਜਿਮਣੀ ਚੋਣ ਜਿੱਤੋ। ਇਹ ਕਾਹਦੀ ਜਿੱਤ ਹੈ? ਜਿੱਤਣਾ ਲੋਕਾਂ ਨੇ ਦਿਲ ਜਿੱਤੋ। ਜਿਵੇਂ ਪਹਿਲਾਂ ਤੁਸੀਂ ਦਿਲ ਜਿੱਤੇ ਸੀਗੇ, ਉਵੇਂ ਦਿਲ ਜਿੱਤੋ। ਜਿਵੇਂ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਕਰਦਾ ਸੀ, ਉਹ ਸਟੈਂਡ ਤੇ ਆ। ਫਿਰ ਬਾਤ ਕਰਾਂਗੇ। ਧੰਨਵਾਦ ਬਹੁਤ ਬਹੁਤ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਭਾਨਾ ਸਿੰਘ ਸਿੱਧੂ ਮੌਜੂਦ ਸਨ। ਤਾਂ ਇਹਨਾਂ ਨੇ ਕਿਹਾ ਕਿ ਲੋਕਾਂ ਦੇ ਦਿਲ ਜਿੱਤਣੇ ਬਹੁਤ ਜ਼ਰੂਰੀ ਨੇ। ਦੇਖਦੇ ਹਾਂ ਕਿ ਲੋਕਾਂ ਦਾ ਦਿਲ ਸਰਕਾਰ ਜਿੱਤਦੀ ਆ ਜਾਂ ਫਿਰ ਇਸੇ ਤਰ੍ਹਾਂ ਧਰਨੇ ਮੁਜ਼ਾਹਰੇ ਹੁੰਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਲਸ ਟੀਵੀ ਦੇ ਨਾਲ। ਸ਼ੁਰੂ ਹੋਈ ਆ ਕਿ ਨਸ਼ਾ ਜਿਹੜਾ ਪੰਜਾਬ 'ਚੋਂ ਖਤਮ ਕਰ ਦੇਣਾ। ਪਿਓਾਂ ਦੇ ਮੋਢਿਆਂ ਤੇ ਇਸ ਵਾਰ ਪੁੱਤਾਂ ਦਾ ਭਾਰ ਨਹੀਂ ਪੈਣ ਦੇਣਾ, ਪਰ ਸਰਕਾਰ ਨਹੀਂ ਚਾਹੁੰਦੀ ਹੈਗੀ। ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਸ਼ਰੇਆਮ ਨਸ਼ਾ ਪਕਾਉਣਾ। ਸਰਕਾਰ ਤਾਂ ਕਹਿੰਦੀ ਵੀ ਜਿਹੜਾ ਨਸ਼ਾ ਵੇਚਦਾ ਉਹ 'ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ, ਜਿਹੜਾ ਛਡਾਉਣ ਦੀ ਗੱਲ ਕਰੂ ਉਹਨੂੰ ਜੇਲ੍ਹ ਛੱਡਾਂਗੇ। ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਜਿਹੜਾ ਸੰਵਿਧਾਨ ਬਣਾਇਆ ਹੋਇਆ ਡਾਕਟਰ ਭੀਮ ਰਾਓ ਅੰਬੇਦਕਰ ਨੇ, ਜਿਹੜਾ ਸੰਵਿਧਾਨ ਹੈ ਉਹਦੀ ਅਸੀਂ ਗਲਤ ਵਰਤੋਂ ਕਰਾਂਗੇ। ਭਗਵੰਤ ਮਾਨ ਕਹਿੰਦਾ ਮੈਂ ਆਮ ਘਰ ਚੋਂ ਉੱਠਿਆ, ਕਹਿੰਦਾ ਮੇਰੇ ਪੈਰ ਵੀ ਲਿਬੜਿਆ। ਪਿਛਲੇ ਦਿਨ ਤੁਸੀਂ ਵੀ ਹੜ੍ਹਾਂ ਦੇ ਵਿੱਚ ਦੇਖੀ ਹੋਣੀ ਆ ਤਸਵੀਰ ਇੱਕ। ਕਹਿੰਦਾ ਉਹਨੂੰ ਐਂ ਕਹਿਣਾ, ਮੈਂ ਗੱਲ ਸੁਣ, ਚੱਲ ਤੂੰ ਪੰਜਾਬ ਦਾ ਮੁੱਖ ਮੰਤਰੀ ਮੈਂ ਤੇਰੀ ਗੱਲ ਨੂੰ ਮੰਨ ਗਿਆ, ਤੇਰੇ ਕੋਲੇ ਸਮਾਂ ਨਹੀਂ ਹੈਗਾ। ਸਰਦੂਲਗੜ੍ਹ ਦਾ ਐਮਐਲਏ ਜਾਂ ਕੋਈ ਤਰ੍ਹਾਂ ਹੋਰ ਐਮਐਲਏ ਸਾਡੇ ਨਾਲ 2 ਘੰਟੇ ਲੋਕਾਂ ਦੀ ਸੇਵਾ ਲਈ ਲਾ ਲਈ, ਜਿਵੇਂ ਅਸੀਂ ਕਰਦੇ ਹਾਂ। ਜੇ ਸਾਡੇ ਨਾਲ 2 ਘੰਟੇ ਕੱਟ ਗਿਆ ਤਾਂ ਕਹਿ ਦਾਂਗੇ ਅਸੀਂ ਵੀ ਇਹਨਾਂ ਦੇ ਐਮਐਲਏ ਬੜੇ ਵਧੀਆ ਨੇਗੇ। ਕੱਲ੍ਹ ਨੂੰ ਇਹ ਵੀ ਸਵਾਲ ਖੜੇ ਹੋ ਜਾਣਗੇ ਕਿ ਭਾਨਾ ਤਾਂ ਸੋਸ਼ਲ ਮੀਡੀਆ ਤੇ ਬੋਲੀ ਜਾਂਦਾ ਰਹਿੰਦਾ, ਆਪ ਨਹੀਂ ਮਰੀ ਜਾਂਦਾ ਰਹਿੰਦਾ। ਭਗਵੰਤ ਮਾਨ ਦਾ ਜਦੋਂ ਕੋਈ ਬੋਰਡ ਨਹੀਂ ਸੀ ਪਿੰਡਾਂ ਦੇ ਵਿੱਚ ਲਾਉਂਦਾ ਜਾਂ ਕੋਈ ਪੋਲਿੰਗ ਬੂਥ ਨਹੀਂ ਸੀ ਕੱਢਦਾ, ਉਦੋਂ ਭਾਨੇ ਵਰਗੇ ਨਹੀਂ ਖੋਲ੍ਹੇ ਨੇਗੇ। ਸੋਸ਼ਲ ਮੀਡੀਆ ਚੜਾਉਣ ਵਾਲੇ ਆ। ਸੋਸ਼ਲ ਮੀਡੀਆ ਦੀ ਗੱਲ ਸੁਣ ਲੈ, ਸੋਸ਼ਲ ਮੀਡੀਆ ਸਭ ਤੋਂ ਵੱਡੀ ਪਾਵਰ ਹੈ। ਸੋਸ਼ਲ ਮੀਡੀਆ 'ਤੇ ਤੇਰੀ ਮੰਜੀ ਠੋਕਣਗੇ। ਲਗਾਤਾਰ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਇੱਕ ਮੁਹਿੰਮ ਆ ਜਿਹੜੀ ਉਹ ਸ਼ੁਰੂ ਹੋਈ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰ ਦੇਣਾ। ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਭਾਨਾ ਸਿੰਘ ਸਿੱਧੂ ਅੱਗੇ ਲੱਗੇ ਹੋਏ ਨੇ, ਨਾਲ ਲੱਖਾ ਸਿੰਘ ਸਧਾਣਾ ਨੇ, ਪ੍ਰਵਿੰਦਰ ਸਿੰਘ ਝੋਟਾ ਨੇ ਤੇ ਹੋਰ ਕਾਫੀ ਨੌਜਵਾਨ ਨੇ ਜਿਹੜੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ। ਬਾਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ। ਧੰਨਵਾਦ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਨੇ ਲਗਾਤਾਰ ਮੁਹਿੰਮ ਸ਼ੁਰੂ ਹੋਈ ਆ ਕਿ ਨਸ਼ਾ ਜਿਹੜਾ ਪੰਜਾਬ 'ਚੋਂ ਖਤਮ ਕਰ ਦੇਣਾ। ਪਿਓਾਂ ਦੇ ਮੋਢਿਆਂ ਤੇ ਇਸ ਵਾਰ ਪੁੱਤਾਂ ਦਾ ਭਾਰ ਨਹੀਂ ਪੈਣ ਦੇਣਾ, ਪਰ ਸਰਕਾਰ ਕੀ ਚਾਹੁੰਦੀ ਹੈਗੀ? ਸਰਕਾਰ ਤਾਂ ਜਿਹੜਾ ਕੋਈ ਸਰਕਾਰ ਚਾਹੁੰਦੀ ਆ, ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਸ਼ਰੇਆਮ ਨਸ਼ਾ ਪਕਾਉਣਾ। ਸਰਕਾਰ ਤਾਂ ਕਹਿੰਦੀ ਵੀ ਜਿਹੜਾ ਨਸ਼ਾ ਵੇਚਦਾ ਉਹ 'ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ, ਜਿਹੜਾ ਛਡਾਉਣ ਦੀ ਗੱਲ ਕਰੂ ਉਹਨੂੰ ਅਸੀਂ ਜੇਲ੍ਹ ਛੱਡਾਂਗੇ, ਉਹਦੇ ਪਰਚਾ ਪਾਵਾਂਗੇ। ਜੇ ਜੇਲ੍ਹ 'ਚ ਸਿੱਟਤਾ, ਬਾਹਰ ਕਿਹਨਾਂ ਲੋਕਾਂ ਨੇ ਕਢਾ ਲਿਆ, ਇਸ ਤੋਂ ਬਾਅਦ ਉਹਦੇ ਅਸੀਂ ਜਿਹੜੀ ਕੋਈ ਹੋਰ ਧਾਰਾ ਉਹਨੂੰ, ਜਿਵੇਂ ਕਿ ਉਹਦੀ ਕਿਰਦਾਰ ਕੁਸ਼ੀ ਕਰਾਂਗੇ ਵੀ ਕਿਸੇ ਮੰਨ ਕੇ ਚੱਲ ਜਨਾਨੀ ਨੂੰ, ਔਰਤ ਨੂੰ ਕਹਿ ਕੇ, ਜਿਹੜੇ ਅਣਖੀ ਬੰਦੇ ਹੁੰਦੇ ਨੇ ਨਾ, ਉਹ ਔਰਤਾਂ ਵਾਲੇ ਜਦੋਂ ਕੰਮ ਤੋਂ ਇਹ ਤਾਂ ਬਹੁਤ ਡਰਦੇ ਹੁੰਦੇ ਨੇ, ਉਹਨਾਂ ਦੇ ਦਾਗ ਲਾਉਂਦੇ ਨੇਗੇ। ਉਹ ਕਹਿੰਦੀ ਸਰਕਾਰ ਕਹਿੰਦੀ ਉਹ ਤੋਂ ਅਸੀਂ ਬਿਆਨ ਦਵਾ ਕੇ, ਕਿਸੇ ਦੇ ਵੀ ਜਨਾਨੀ ਤੋਂ ਬਿਆਨ ਦਵਾ ਕੇ ਸਰਕਾਰ ਕਹਿੰਦੀ ਅਸੀਂ ਕੀ ਕਰਾਂਗੇ, ਅਸੀਂ ਉਹ ਤੋਂ ਪਰਚਾ ਬਲਾਤਕਾਰ ਦਾ ਪਵਾਵਾਂਗੇ। ਪਰ ਜਦੋਂ ਬਲਾਤਕਾਰ ਦਾ ਪਰਚਾ ਤੋਂ ਬਿਆਨ ਦਵਾ ਕੇ ਪਵਾਤਾ, ਫਿਰ ਵੀਡੀਓ ਵੀ ਸਾਹਮਣੇ ਆ ਗਈ, ਮਤਲਬ ਧੱਕੇ ਨਾਲ ਸਰਕਾਰ ਨੇ ਜਿਹੜਾ ਧੱਕੇ ਨਾਲ ਪਰਚਾ ਦਵਾਇਆ। ਸਰਕਾਰ ਕਹਿੰਦੀ ਫਿਰ ਵੀ ਇਹ ਠੀਕ ਹੈ ਜੀ। ਇਸ ਤੋਂ ਵੱਡੀ ਗੱਲ ਕੀ ਹੋਊਗੀ? ਸਰਕਾਰ ਇਹ ਕਹਿੰਦੀ ਆ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਜਿਹੜਾ ਸੰਵਿਧਾਨ ਬਣਾਇਆ ਹੋਇਆ ਡਾਕਟਰ ਭੀਮ ਰਾਓ ਅੰਬੇਦਕਰ ਨੇ, ਜਿਹੜਾ ਸੰਵਿਧਾਨ ਹੈ ਉਹਦੀ ਅਸੀਂ ਗਲਤ ਵਰਤੋਂ ਕਰਾਂਗੇ।
ਸਰਕਾਰ ਇਹ ਕਹਿੰਦੀ ਆ ਵੀ ਜਿਹਦੇ ਸੰਵਿਧਾਨ ਉਹ ਸਰਕਾਰ ਲਈ, ਉਹ ਕਹਿੰਦੇ ਵੀ ਜਿਹੜੇ ਵੱਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ, ਲੋਕਾਂ ਨੇ ਕੁਰਬਾਨੀਆਂ ਦੇ ਕੇ ਸਾਡੇ ਲਈ ਸੰਵਿਧਾਨ ਜਿਹੜਾ